ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਏ ਆ ਵੀਡੀਓ ਦੇ ਨਾਲ ਜਿਹੜਾ ਜੀ ਉਹ ਸਾਹਮਣੇ ਆਏ, ਉਹਨਾਂ ਨੇ ਆਪਣੇ ਵਿਚਾਰ ਰੱਖੇ ਆ। ਜੀ ਬਿਲਕੁਲ। ਕਾਫੀ ਦਿਨਾਂ ਦੇ ਕਿਆਫੇ ਜਿਹੜੇ ਵੱਖ-ਵੱਖ ਤਰੀਕੇ ਨਾਲ ਲਾਏ ਜਾ ਰਹੇ ਸਨ ਕਿ ਕਸਟਡੀ ਦੇ ਵਿੱਚ ਜਾਂ ਨੇਪਾਲ ਦੇ ਵਿੱਚ ਮਤਲਬ ਕਿ ਪਰਸਪਰ ਵਿਰੋਧੀ, ਇੱਕ ਦੂਜੇ ਦੇ ਵਿਰੋਧੀ ਕਿਆਫੇ ਸਨ, ਚੋਰੀਆਂ ਸੀਗੀਆਂ, ਭੰਬਲ ਭੂਸਾ ਸੀ, ਦੁਬਿਧਾ ਸੀ। ਫਿਰ ਕਿਤੇ ਨਾ ਕਿਤੇ ਮਤਲਬ ਕਿ ਅੰਦਰ ਖਾਤੇ ਇਹ ਚਰਚਾ ਚੱਲਦੀ ਸੀਗੀ ਕਿ ਬਈ ਸ਼ਾਇਦ ਹੋ ਸਕਦਾ ਆ ਕਿ ਉਸੇ ਦਿਨ ਗ੍ਰਿਫਤਾਰ ਕਰਕੇ ਕਿਤੇ ਨਾ ਕਿਤੇ ਹੋਰ ਖੜਿਆ ਗਿਆ ਹੋਵੇ। ਬਥੇਰੇ ਮਤਲਬ ਕਿ ਜਿੰਨੇ ਮੂੰਹ ਉਨੀਆਂ ਗੱਲਾਂ। ਤੇ ਅੱਜ ਵਾਲੀ ਜਿਹੜੀ ਵੀਡੀਓ ਸੀਗੀ, ਦੇਖੋ ਇਹ ਵੀਡੀਓ ਹੁਣ ਅੰਮ੍ਰਿਤਪਾਲ ਸਿੰਘ ਦੀ ਹੈ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਹਾਲੇ ਵੀ ਹੁਣ ਜਿੰਨੇ ਸ਼ੱਕ ਕਰਨਾ ਹੈ ਜਾਂ ਜਿਹਨੇ ਨਹੀਂ ਮੰਨਣਾ, ਉਹ ਕਿਉਂਕਿ ਉਹਦੀ ਸੋਚ ਆ। ਕੁਛ ਲੋਕ ਹਾਲੇ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਕਹਿੰਦੇ ਮਿਲਣਗੇ ਕਿ ਦੇਖੋ ਜੀ ਅੰਮ੍ਰਿਤਪਾਲ ਸਿੰਘ ਕਸਟਡੀ ਦੇ ਵਿੱਚ ਆ, ਉਹਨਾਂ ਤੇ ਬਿਆਨ ਦਬਾਏ ਜਾ ਰਹੇ ਆ। ਵੱਡਾ ਸਵਾਲ ਇਹ ਆ ਕਿ ਬਈ ਕਿਹੜੀ ਸਰਕਾਰ ਹੈ ਜਿਹੜੀ ਸਰਬੱਤ ਖਾਲਸੇ ਦਾ ਸੱਦਾ ਦੇਵੇਗੀ? ਕੋਈ ਵੀ ਸਰਕਾਰ ਸਰਬੱਤ ਖਾਲਸਾ ਦਾ ਸੱਦਾ ਦੇਵੇਗੀ? ਕਿਉਂਕਿ ਸਰਬੱਤ ਖਾਲਸਾ ਦਾ ਮਤਲਬ ਇਹ ਹੈ ਕਿ ਸਿੱਖਾਂ ਦੀ ਇਕੱਤਰਤਾ ਤੇ ਉਸ ਦੇ ਵਿੱਚੋਂ ਫਿਰ ਬਹੁਤ ਵੱਡੇ ਫੈਸਲੇ। ਜੀ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਵੈਸੇ ਹਰੇਕ ਦਾ ਆਪਣਾ ਸੋਚਣ ਦਾ ਤਰੀਕਾ ਹੈ, ਆਪਣੀ ਸੋਚਣ ਦੀ ਆਜ਼ਾਦੀ ਹੈ। ਦੂਜੀ ਚੀਜ਼ ਕਿ ਦੇਖੋ, ਕੱਲ ਹੁਸ਼ਿਆਰਪੁਰ ਏਰੀਏ ਦੇ ਵਿੱਚ ਹਲਚਲ ਹੋਈ ਬੀਤੀ ਰਾਤ। ਇਨੋਵਾ ਦੇ ਵਿੱਚ ਕਹਿੰਦੇ ਕਿ ਦੋ ਬੰਦੇ ਸਵਾਰ ਸਨ। ਕਾਊਂਟਰ ਇੰਟੈਲੀਜੈਂਸ ਨੇ ਜਦੋਂ ਉਹਨਾਂ ਨੂੰ ਫੋਲੋ ਕੀਤਾ, ਉਹ ਭੱਜ ਜਾਂਦੇ ਨੇ, ਨੱਸ ਜਾਂਦੇ ਨੇ। ਫਿਰ ਉਸ ਤੋਂ ਬਾਅਦ ਸਰਚ ਆਪਰੇਸ਼ਨ ਚੱਲਦਾ ਹੈ। ਫਿਰ ਸਵੇਰੇ ਕੀ ਹੋਇਆ ਕਿ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਬਹੁਤ ਸਿਕਿਉਰਿਟੀ ਟਾਈਟ ਕਰ ਦਿੱਤੀ ਜਾਂਦੀ ਹੈ। ਫਿਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਭਾਰੀ ਪੁਲਿਸ ਨਫਰੀ ਜਿਹੜੀ ਆ ਤੈਨਾਤ ਕੀਤੀ ਜਾਂਦੀ ਆ। ਇਹ ਫਿਰ ਕਿਤੇ ਨਾ ਕਿਤੇ ਮੀਡੀਆ 'ਚ ਚਰਚੇ ਚੱਲੇ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਵਾਪਸ ਆ ਚੁੱਕਾ ਵਾ, ਤਾਂ ਹੋ ਸਕਦਾ ਸਰੈਂਡਰ ਕਰੇ। ਤਾਂ ਇਸੇ ਦਰਮਿਆਨ ਸਰੈਂਡਰ ਕਰਨ ਦੀ ਖਬਰ ਤਾਂ ਸੱਚ ਨਹੀਂ ਹੋਈ, ਪਰ ਵੀਡੀਓ ਆ ਜਾਂਦੀ ਆ। ਹੁਣ ਮਤਲਬ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਜੇ ਤੁਸੀਂ ਦੇਖੋਗੇ ਤਾਂ ਪੁਲਿਸ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਅੱਜ ਕੁਛ ਨਾ ਕੁਛ ਵੱਡਾ ਹੋਏਗਾ। ਇਸੇ ਕਰਕੇ ਉਹਨਾਂ ਨੇ ਇੰਨੀ ਨਫਰੀ ਤੈਨਾਤ ਕੀਤੀ। ਹੁਣ ਉਹ ਕੁਝ ਵੀ ਹੋ ਸਕਦਾ, ਜਾਂ ਤਾਂ ਇਹਨਾਂ ਨੂੰ ਇੰਟਰਵਿਊ ਦਾ ਪਤਾ ਹੋਏਗਾ, ਵੀਡੀਓ ਆ ਸਕਦੀ ਹੈ, ਜਾਂ ਇਹ ਪਤਾ ਸੀ ਕਿ ਸ਼ਾਇਦ ਕੋਈ ਸਰੈਂਡਰ ਦਾ ਪ੍ਰੋਗਰਾਮ ਬਣ ਸਕਦਾ ਹੈ। ਇਹ ਸਿਕਿਉਰਿਟੀ ਸ਼ਾਇਦ ਇਸ ਕਰਕੇ ਟਾਈਟ ਕਰ ਰਹੇ ਸੀਗੇ ਕਿ ਜੇ ਮੰਨ ਲਓ ਕਿਸੇ ਇਸ ਤਰ੍ਹਾਂ ਤਖਤ ਤੇ ਜਾ ਕੇ ਜਾਂ ਦਰਬਾਰ ਸਾਹਿਬ ਵਿਖੇ ਜਾ ਕੇ ਜੇ ਸਰੈਂਡਰ ਕਰਦਾ ਅੰਮ੍ਰਿਤਪਾਲ ਸਿੰਘ, ਤਾਂ ਪੁਲਿਸ ਵਾਸਤੇ ਉੱਥੇ ਸ਼ਰਤਾਂ ਮੰਨਣੀਆਂ ਜ਼ਰੂਰੀ ਹੋ ਜਾਣ। ਇਸ ਕਰਕੇ ਇਹ ਕਿਤੇ ਨਾ ਕਿਤੇ ਚੀਜ਼ ਜਿਹੜੀ ਆ ਉਹ ਦੇਖੀ ਜਾ ਸਕਦੀ। ਹਾਲਾਂਕਿ ਪੁਲਿਸ ਵਾਲਾ ਕੋਈ ਵੀ ਅਧਿਕਾਰਤ ਤੌਰ ਤੇ ਮੂੰਹ ਖੋਲਣ ਨੂੰ ਤਿਆਰ ਨਹੀਂ ਹੈਗਾ। ਫਿਰ ਦੂਜੀ ਚੀਜ਼ ਜੇ ਦੇਖੀਏ ਆਪਾਂ, ਅੱਜ ਹਾਈ ਕੋਰਟ 'ਚ ਵੀ ਸੁਣਵਾਈ ਸੀਗੀ। ਮੈਂ ਸਾਰੇ ਪੱਖ ਤੁਹਾਡੇ ਸਾਹਮਣੇ ਰੱਖ ਦੇਵਾਂਗਾ, ਕਿਸੇ ਨੇ ਕਿਸੇ ਵੀ ਕਿਸਮ ਦਾ ਨਜ਼ਰੀਆ ਅਪਣਾਉਣਾ ਹੋਵੇ ਤਾਂ ਅਪਣਾ ਸਕਦਾ ਹੈ। ਅੱਛਾ, ਜਿਹੜੀ ਉੱਥੇ ਸੁਣਵਾਈ ਹੋਈ ਉਹਦੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਲੀਗਲ ਟੀਮ ਪੈਰਵਾਈ ਕਰ ਰਹੀ ਆ, ਉਹਨਾਂ ਨੇ ਹਲਫਨਾਮਾ ਨਹੀਂ ਦਿੱਤਾ। ਪੰਜਾਬ ਸਰਕਾਰ ਨੇ ਅੱਜ ਹਲਫਨਾਮਾ ਦਾਖਲ ਕਰ ਦਿੱਤਾ ਕਿ ਨਾ ਅੰਮ੍ਰਿਤਪਾਲ ਸਿੰਘ ਹਿਰਾਸਤ ਦੇ ਵਿੱਚ ਤੇ ਨਾ ਹੀ ਅਸੀਂ ਡਿਟੇਨ ਕੀਤਾ ਹੈ, ਨਾ ਹੀ ਗ੍ਰਿਫਤਾਰ ਕੀਤਾ, ਨਾ ਹੀ ਡਿਟੇਨ ਕੀਤਾ। ਬਾਈ ਤਾਂ ਦੋਨੇ ਚੀਜ਼ਾਂ ਵੀ, ਨਾ ਗ੍ਰਿਫਤਾਰੀ ਹੋਈ ਹੈ ਨਾ ਹੀ ਡਿਟੇਨ ਹੈ। ਤਾਂ ਜਦੋਂ ਇਹਨਾਂ ਨੂੰ ਕਿਹਾ ਕਿ ਲਿਆਓ ਬਈ ਹੁਣ ਤੁਸੀਂ ਵੀ ਹਲਫਨਾਮਾ ਦੇ ਦਿਓ ਇਹਨਾਂ ਦੀ ਲੀਗਲ ਟੀਮ ਨੂੰ, ਤਾਂ ਇਹਨਾਂ ਨੇ ਸਮਾਂ ਮੰਗ ਲਿਆ ਕਿਉਂਕਿ ਇਹਨਾਂ ਨੂੰ ਉਹਦੇ ਵਿੱਚ ਥਾਣਾ ਦੱਸਣਾ ਪੈਣਾ ਸੀ। ਇਹ ਕਹਿੰਦੇ ਕਿ ਦੇਖੋ ਥਾਣੇ ਬਹੁਤ ਨੇ, ਹੁਣ ਅਸੀਂ ਕਿਸ ਥਾਣੇ ਦਾ ਨਾਮ ਲਈਏ। ਉਹ ਕਹਿੰਦੇ ਸਨ ਕਿ ਕੋਈ ਲੋਕੇਸ਼ਨ ਤੁਸੀਂ ਸਾਨੂੰ ਦੱਸੋ ਪਾਰਟਿਕੂਲਰ ਕਿ ਅਸੀਂ ਉਹਦੇ ਲਈ ਵਾਰੰਟ ਅਫਸਰ ਨਿਯੁਕਤ ਕਰਕੇ ਛਾਪਾ ਮਰਵਾਈਏ। ਤੇ ਜਾਂ ਇਹ ਵੀ ਹੋ ਸਕਦਾ ਕਿ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸੰਕੇਤ ਮਿਲ ਗਿਆ ਹੋਵੇ ਕਿ ਭਾਈ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਤੇ ਅੱਜ ਵਾਲੀ ਜਿਹੜੀ ਵੀਡੀਓ ਆ, ਉਸਨੇ ਇੱਕ ਵਾਰੀ ਕਹਿ ਲਓ ਕਿ ਸਾਰੀਆਂ ਜਿਹੜੀਆਂ ਅਗਲੀਆਂ ਪਿਛਲੀਆਂ ਗੱਲਾਂ ਸੀਗੀਆਂ, ਜਿਹੜਾ ਕਿ ਦਾਅਵਾ ਕੀਤਾ ਜਾਂਦਾ ਸੀਗਾ ਕਿ ਅੰਮ੍ਰਿਤਪਾਲ ਸਿੰਘ ਕਸਟਡੀ 'ਚ ਹੈ ਜਾਂ ਅਸਮ ਦੀ ਜੇਲ੍ਹ ਦੇ ਵਿੱਚ ਹੈ, ਉਹਨਾਂ ਸਾਰੀਆਂ ਥਿਊਰੀਆਂ ਨੂੰ ਇੱਕ ਵਾਰੀ ਝਟਕਾ ਦਿੱਤਾ। ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਸਾਰੀ ਕਹਾਣੀ ਦੱਸੀ ਹੈ ਕਿ ਅਸੀਂ ਮਾਲਵੇ 'ਚ ਜਾਣਾ ਸੀਗਾ, ਸਾਨੂੰ ਲੱਗਿਆ ਕਿ ਉਹਦੇ ਵਾਸਤੇ ਰੋਕ ਰਹੇ ਨੇ, ਅਸੀਂ ਉੱਥੋਂ ਮਤਲਬ ਕਿ ਬਈ ਠੀਕ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚਣਾ, ਅਸੀਂ ਤਾਂ ਉਸ ਭੁਲੇਖੇ 'ਚ ਸੀਗੇ। ਪਰ ਜਦੋਂ ਪਤਾ ਲੱਗਿਆ ਤੇ ਉਹ ਕਹਿੰਦੇ ਕਿ ਵਾਹਿਗੁਰੂ ਦੀ ਕਿਰਪਾ ਹੈ, ਸੱਚੇ ਸਤਿਗੁਰ ਨੇ ਲੱਖਾਂ ਦੀ ਗਿਣਤੀ 'ਚੋਂ ਕੱਢ ਲਿਆ। ਗ੍ਰਿਫਤਾਰੀ ਦਾ ਕੋਈ ਡਰ ਨਹੀਂ ਜੇ, ਪਰ ਇਹਨਾਂ ਨੇ ਗ੍ਰਿਫਤਾਰੀ ਕਰਨੀ ਸੀ ਤੇ ਘਰੋਂ ਕਰ ਲੈਂਦੇ। ਉਸ ਤੋਂ ਬਾਅਦ ਇਹਨਾਂ ਨੇ ਜੋ ਇਹ ਸਾਰਾ ਕੁਝ ਕੀਤਾ ਹੈ, ਉਹ ਸਿੱਖਾਂ ਨੂੰ ਇਹ ਮਤਲਬ ਕਿ ਦਿਖਾਉਣ ਵਾਸਤੇ ਜਾਂ ਸਾਰੇ ਧੱਕਾ ਕਰਨ ਵਾਸਤੇ ਕੀਤਾ ਹੈ।
ਤੇ ਉਹ ਕਹਿ ਰਹੇ ਨੇ ਕਿ ਸਾਰੇ ਜਾਣੇ ਹੁਣ ਖੜੋ ਬਈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਖੜੋ ਤੇ ਸਾਰੇ ਸਿੱਖਾਂ ਨੂੰ ਬੇਨਤੀ ਹੈ, ਦੇਸ਼ ਵਿਦੇਸ਼ ਦੇ ਵਿੱਚ ਇਹ ਸਰਬੱਤ ਖਾਲਸਾ ਜਿਹੜਾ ਉਹ ਹੋਣਾ ਚਾਹੀਦਾ। ਹਾਲਾਂਕਿ ਇਹ ਕੋਈ ਹੁਕਮ ਨਹੀਂ ਹੈ, ਇਹ ਕੋਈ ਹੁਕਮ ਥੋੜੀ ਹੈ, ਇਹ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਕਾਲ ਕਰੋ, ਸਰਬੱਤ ਖਾਲਸਾ ਕਾਲ ਕਰੋ। ਹੁਣ ਦੇਖੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੇ ਆਪਾਂ ਦੇਖੀਏ ਜਥੇਦਾਰ ਵਾਸਤੇ ਵੀ ਇੱਕ ਹੁਣ ਇੱਕ ਪ੍ਰੀਖਿਆ ਦੀ ਘੜੀ ਹੈ ਜੀ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਇਹ ਸਰੈਂਡਰ ਕਰਨ, ਜੇ ਨਹੀਂ ਗ੍ਰਿਫਤਾਰ ਤਾਂ ਸਰੈਂਡਰ ਕਰਨਾ ਚਾਹੀਦਾ ਇਹਨਾਂ ਨੂੰ ਫੌਰੀ ਤੌਰ ਤੇ। ਹੁਣ ਤੱਕ ਸਰੈਂਡਰ ਨਹੀਂ ਕੀਤਾ ਇਹਨਾਂ ਨੇ। ਪਰ ਜੇ ਮੰਨ ਲਓ ਇਹ ਮੰਨਦੇ ਆ ਗੱਲ, ਤਾਂ ਸਰੈਂਡਰ ਜਥੇਦਾਰ ਦੀ ਕਹਿਣ ਤੇ ਇਹਨਾਂ ਨੂੰ ਫਿਰ ਗੱਲ ਪਗਾਉਣੀ ਪਵੇਗੀ, ਕਿਉਂਕਿ ਸਰਬੱਤ ਖਾਲਸਾ ਸੱਦਣ ਲਈ ਕਹਿ ਰਹੇ ਨੇ। ਸਰਬੱਤ ਖਾਲਸਾ ਤਾਂ ਤਦ ਹੀ ਹੈ ਨਾ ਕਿ ਜੇ ਉਹਨਾਂ ਦੀ ਗੱਲ ਮੰਨੀ ਜਾਏਗੀ, ਨਹੀਂ ਤਾਂ ਜਥੇਦਾਰ ਤੇ ਫਿਰ ਵੈਸੇ ਵੀ ਸਵਾਲ ਖੜੇ ਹੋ ਰਹੇ ਨੇ, ਤੁਹਾਨੂੰ ਪਤਾ ਜਥੇਦਾਰ ਸਾਹਿਬ ਤੇ। ਇਸ ਕਰਕੇ ਹੁਣ ਅੱਗੇ ਵਾਲੀ ਸਥਿਤੀ ਜਿਹੜੀ ਹੈ ਉਹ ਕੁਝ ਇਸ ਕਿਸਮ ਦੀ ਹੈ ਕਿ ਹੋ ਸਕਦਾ ਹੈ ਕਿ ਅਮਰਤਪਾਲ ਸਿੰਘ ਨੇ ਆਪਣੀ ਗੱਲ ਕਹਿਣ ਵਾਸਤੇ ਮੰਚ ਚੁਣਿਆ ਹੋਵੇ। ਹਾਲਾਂਕਿ ਮੈਂ ਜਿਵੇਂ ਕਹਿ ਰਿਹਾ ਕਿ ਇਹ ਤੁਹਾਡਾ ਆਪਣਾ ਵਿਅਕਤੀਗਤ ਨਜ਼ਰੀਆ, ਤੁਸੀਂ ਇਸ ਪੱਖ ਤੋਂ ਵੀ ਸੋਚ ਸਕਦੇ ਹੋ ਕਿ ਹਾਂਜੀ ਵੀਡੀਓ ਕਿੱਥੇ ਬਣਾਈ ਹੋ ਸਕਦੀ ਹੈ, ਪਰ ਜਿੰਨਾ ਕੁ ਹੁਣ ਕੜੀ ਦਰ ਕੜੀ ਆਪਾਂ ਸਾਰਾ ਕੁਝ ਜੋੜ ਕੇ ਦੇਖਦੇ ਆ ਕਿ ਬਈ ਉਹ ਜਿਹੜੀ ਰੇੜੇ ਤੇ ਸਾਹਮਣੇ ਮੋਬਾਈਲ ਤੋਂ ਖਿੱਚੀ ਫੋਟੋ ਨਜ਼ਰ ਆ ਰਹੀ ਸੀ ਕਿ ਫਿਰ ਉਹ ਸਾਰਾ ਕੁਝ ਮਤਲਬ ਕਿ 2-3 ਸੀਸੀਟੀਵੀ, 2 ਗ੍ਰਿਫਤਾਰੀਆਂ ਸ਼ਾਹਬਾਦ ਪਟਿਆਲਾ, ਮਤਲਬ ਕਿ ਉਹ ਚੀਜ਼ ਥੋੜੀ ਜੀ ਜ਼ਿਆਦਾ ਕਹਿ ਲੋ ਕਿ ਤਥਾਤਮਕ ਲੱਗਦੀ ਆ। ਤੋ ਹੁਣ ਦੇਖੋ ਅੱਗੇ ਕੀ ਬਣਦਾ, ਪਰ ਹਾਲੇ ਵੀ ਮੈਂ ਜਿਵੇਂ ਕਿਹਾ ਕਿ ਕੁੰਡੀ ਫੇਰ ਫਸ ਗਈ ਸੋਸ਼ਲ ਮੀਡੀਆ ਤੇ। ਤੁਹਾਨੂੰ ਪਤਾ ਕਦੇ ਇੱਕ ਸਾਰ ਰਾਏ ਤਾਂ ਹੁੰਦੀ ਨਹੀਂ, ਕੁਝ ਲੋਕ ਕਹਿ ਰਹੇ ਆ ਕਿ ਜੇਲ੍ਹ ਦੀ ਹੈ, ਤਾਂ ਜੇਲ੍ਹ ਦੀ ਨਹੀਂ, ਉਹਨੂੰ ਗੌਰ ਨਾਲ ਜੇ ਦੇਖੀਏ ਤਾਂ ਸੀਮੈਂਟਡ ਹੈ, ਪਲਸਤਰ ਹੈ, ਜਿੱਥੋਂ ਦੀ ਉਹ ਵੀਡੀਓ ਸ਼ੂਟ ਹੈ। ਲੋਈ ਲਈ ਗਈ ਹੈ ਤਾਂ ਮਤਲਬ ਕਿ ਠੰਡਾ ਇਲਾਕਾ ਜਾਂ ਉਸ ਦਿਨ ਠੰਡ ਹੈ। ਇੱਥੇ ਗੜੇਮਾਰੀ ਤਾਂ ਵੈਸੇ ਪੰਜਾਬ 'ਚ ਵੀ ਹੋਈ ਹੈ, ਠੰਡ ਅੱਜ ਵੀ ਠੰਡ ਹੈ, ਜੇ ਤੁਸੀਂ ਦੇਖਿਓ ਨਾ ਤਾਂ ਅੱਜ ਵੀ ਹਵਾ ਠੰਡੀ ਹੋਈ ਪਈ ਆ ਬਹੁਤ ਜ਼ਿਆਦਾ। ਪਰ ਲੋਈ ਵਾਲੇ ਤੇ ਪਿੱਛੇ ਕੋਇਲ ਬੋਲ ਰਹੀ ਹੈ, ਕੋਇਲ ਬੋਲ ਰਹੀ ਹੈ। ਸੋ ਇਹ ਵੱਡੀ ਗੱਲ ਹੈ। ਇਹ ਮਤਲਬ ਕਿ ਮੈਂ ਤੁਹਾਨੂੰ ਦੱਸ ਦਿੱਤਾ ਕਿ ਵੀਡੀਓ 'ਚ ਜਿੰਨਾ ਕੁ ਮੈਨੂੰ ਨਜ਼ਰ ਆਇਆ, ਪਲਸਤਰ ਹੋਈ ਕੰਧ ਹੈ। ਇਸ ਤਰ੍ਹਾਂ ਦਾ ਪਲਸਤਰ ਅਸੀਂ ਦੇਖਿਆ ਕਿ ਆਮ ਤੌਰ ਤੇ ਨਹੀਂ ਹੁੰਦਾ ਜ਼ਿਲ੍ਹਾ ਥਾਣਿਆਂ ਦੇ ਵਿੱਚ, ਕਿਤੇ ਹੁਣ ਕਰਦੇ ਹੋਣ ਤਾਂ ਪਤਾ ਨਹੀਂ। ਪਲਸਤਰ ਵਾਲੀ ਕੰਧ ਹੈ ਤੇ ਕੋਇਲ ਬੋਲ ਰਹੀ ਆ, ਤੇ ਕੁਝ ਲੋਕ ਬਾਡੀ ਲੈਂਗੁਏਜ ਤੇ ਸਵਾਲ ਜ਼ਰੂਰ ਚੁੱਕ ਰਹੇ ਆ ਅਮਰਤਪਾਲ ਸਿੰਘ ਦੀ। ਤਾਂ ਉਹ ਹੁਣ ਦੇਖੋ ਬਈ ਸਵਾਲ ਸੱਚੇ ਜਾਂ ਝੂਠੇ। ਸੋ ਇਹ ਸਾਰਾ ਘਟਨਾਕ੍ਰਮ ਕੱਲ ਰਾਤ ਤੋਂ ਸ਼ੁਰੂ ਹੁੰਦਾ ਤੇ ਅੱਜ ਮਤਲਬ ਕਿ ਇੱਥੇ ਆ ਕੇ ਇਸ ਵੀਡੀਓ ਤੇ ਆ ਕੇ ਖਤਮ ਹੋ ਜਾਂਦਾ। ਇਹ ਖਤਮ ਅੱਜ ਦੇ ਦਿਨ ਵਾਸਤੇ ਹੋਇਆ, ਕੱਲ ਵਾਸਤੇ ਨਹੀਂ। ਜੀ, ਜੀ। ਤੇ ਮਿੰਟੂ ਜੀ, ਸਭ ਤੋਂ ਪਹਿਲਾਂ ਜਿਹੜੀ ਵੀਡੀਓ ਆ ਕਿੱਥੇ ਦੇਖੀ ਗਈ ਕਿ ਸਾਰੇ ਥਾਵਾਂ ਤੇ ਇਕੱਠੀ ਹੋਈ ਜਿਹੜੀ ਉਹ ਪੈਣੀ ਸ਼ੁਰੂ ਨਹੀਂ ਹੋਈ? ਦੇਖੋ ਸਰ, ਮੈਂ ਆਪਣੀ ਗੱਲ ਕਹਿ ਸਕਦਾ ਕਿ ਸਭ ਤੋਂ ਪਹਿਲਾਂ ਇੱਕ ਵਿਦੇਸ਼ੀ ਚੈਨਲ ਤੇ ਮੈਂ ਦੇਖੀ ਸੀਗੀ, ਤੇ ਉਹ ਜਿਹੜਾ ਕਿਤੋਂ ਚੱਲਦਾ ਇੱਥੇ, ਤੇ ਇੱਥੇ ਸ਼ਾਇਦ ਪਿਛਲੇ ਦਿਨ ਹੀ ਉਹਨਾਂ ਦਾ ਇੱਕ ਪੱਤਰਕਾਰ ਗ੍ਰਿਫਤਾਰ ਵੀ ਕੀਤਾ ਸੀ ਤੇ ਉਹਨਾਂ ਦਾ ਇੰਡੀਆ 'ਚ ਚੈਨਲ ਵੀ ਬੈਨ ਕੀਤਾ ਹੈ ਸ਼ਾਇਦ। ਤੋ ਮਤਲਬ ਕਿ ਉਹਨਾਂ ਨੇ ਪਾਈ ਸੀ ਸਭ ਤੋਂ ਪਹਿਲਾਂ, ਤੇ ਮੈਂ ਉੱਥੇ ਮੈਂ ਆਪਣੇ ਪੱਧਰ ਤੇ ਕਹਾ, ਠੀਕ ਹੈ, ਹੋਰ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਤੇ ਬਈ ਕਿੱਥੋਂ ਇਹ ਪਈ ਆ। ਤਾਂ ਹੁਣ ਤਾਂ ਦੇਖੋ ਗੱਲ ਇਹ ਆ ਕਿ ਦੀਪ ਸਿੱਧੂ ਨੇ ਵੀ ਜਦੋਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸੀ ਫਰਾਰੀ ਤੋਂ ਬਾਅਦ, ਤਾਂ ਉਸ ਤੋਂ ਬਾਅਦ ਦੀਪ ਸਿੱਧੂ ਬਹੁਤ ਜਲਦੀ ਗ੍ਰਿਫਤਾਰ ਹੋ ਗਿਆ ਸੀ, ਕਿ ਤੁਹਾਨੂੰ ਯਾਦ ਹੋਣਾ ਚਾਹੀਦਾ ਜੀ। ਤਾਂ ਇਸੇ ਤਰ੍ਹਾਂ ਸ਼ਾਇਦ ਦੀਪ ਸਿੱਧੂ ਨੂੰ ਵੀ ਪਤਾ ਸੀ ਕਿ ਜਿਵੇਂ ਵੀਡੀਓ ਪੈਣ ਗਿਆ ਗ੍ਰਿਫਤਾਰੀ ਮੇਰੀ ਨੇੜੇ ਤੇੜੇ ਹੋ ਜਾਏਗੀ। ਹੋ ਸਕਦਾ ਅਮਰਤਪਾਲ ਸਿੰਘ ਨੇ ਵੀ ਗੱਲ ਕਹਿਣ ਵਾਸਤੇ ਵੀਡੀਓ ਦਾ ਰਸਤਾ ਚੁਣਿਆ ਹੋਵੇ, ਇਹ ਜਿਹੜੀ ਗੱਲ ਕਹਿਣੀ ਹੈ ਕੌਮ ਨੂੰ ਮੈਂ ਸਾਫ਼ ਕਰਕੇ ਜਾਵਾਂ, ਕਿਉਂਕਿ ਸਵਾਲ ਤਾਂ ਬਥੇਰੇ ਉੱਠ ਰਹੇ ਆ ਨਾ, ਭੱਜਣ ਤੇ ਵੀ ਸਵਾਲ ਉੱਠ ਰਹੇ ਨੇ ਕਿ ਤੁਸੀਂ ਭੱਜੇ ਕਾਹਤੋਂ। ਤਾਂ ਕੁਝ ਗੱਲਾਂ ਹੁੰਦੀਆਂ ਬੰਦੇ ਨੇ ਕਲੀਅਰ ਕਰਨੀਆਂ ਹੁੰਦੀਆਂ। ਤਾਂ ਦੇਖਦੇ ਆ ਹੁਣ ਅੱਗੇ ਕੋਈ ਹੋਰ ਨਿਕਲਦੀ ਹੈ ਗੱਲ, ਪਰ ਹਾਲ ਦੀ ਘੜੀ ਇਹ ਸਾਰਾ ਕੁਝ ਦੇਖ ਕੇ ਹਿਰਾਸਤ ਵਾਲੀ ਗੱਲ, ਬਈ ਮੈਂ ਆਪਣੀ ਗੱਲ ਕਰਦਾ, ਘੱਟੋ ਘੱਟ ਮੈਨੂੰ ਲੱਗਿਆ ਨਹੀਂ, ਬਾਕੀ ਹੋ ਸਕਦਾ ਗਾਂ ਕੋਈ ਥਿਊਰੀ ਜਿਹੜੀ ਸੱਚੀ ਸਾਬਤ ਹੋਵੇ, ਪਰ ਹੁਣ ਤੱਕ ਤੇ ਜਿੰਨੀਆਂ ਵੀ ਦੇਖੀਆਂ ਗੱਲਾਂ ਉਹ ਸਾਰੀਆਂ ਇੱਕ ਵਾਰੀ ਪਲਟੀਆਂ ਲੱਗਦੀਆਂ। ਤੇ ਮਿੰਟੂ ਜੀ, ਕੀ ਸੁਗਬੁਗਾਹਟ ਹੈਗੀ ਹੈ ਸਰਬੱਤ ਖਾਲਸੇ ਨੂੰ ਲੈ ਕੇ? ਕੀ ਉਧਰਲੇ ਪਾਸੋਂ ਕੁਛ ਹਿਲਜੁਲ ਲੱਗ ਰਹੀ ਹੈ ਜਥੇਦਾਰ ਸਾਹਿਬ ਵੱਲੋਂ ਵੀ ਕੁਝ ਹੋ ਸਕਦਾ ਏਦਾਂ ਨਹੀਂ ਦਾ? ਸਰ, ਇਹਦੇ ਵਿੱਚ ਨਹੀਂ ਹਾਲੇ ਤਾਂ ਦੇਖੋ ਇਹ ਵੀਡੀਓ ਵਾਇਰਲ ਹੋਇਆ ਹੈ, ਹੁਣ ਉਸ ਤੋਂ ਬਾਅਦ ਜਥੇਦਾਰ ਵਾਸਤੇ ਮੈਂ ਤੁਹਾਨੂੰ ਦੱਸਿਆ ਨਾ ਇੱਕ ਪ੍ਰੀਖਿਆ ਦੀ ਘੜੀ ਹੋਏਗੀ। ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨਹੀਂ ਚਾਹੇਗੀ ਤਾਂ ਜਥੇਦਾਰ ਸਾਹਿਬ ਨੂੰ ਇਹ ਵੀ ਚੀਜ਼ਾਂ ਵੇਖਣੀਆਂ ਪੈਣਗੀਆਂ ਨਾ। ਵਿਸਾਖੀ ਦੇ ਮੌਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤੁਹਾਨੂੰ ਪਤਾ ਬਹੁਤ ਵੱਡੀ ਇਕੱਤਰਤਾ ਹੁੰਦੀ ਹੈ ਸੰਗਤ ਦੀ। ਵੈਸੇ ਵੀ ਯਾਦ ਹੋਏਗਾ ਤੁਹਾਨੂੰ, ਇੱਕ ਵਾਰੀ ਸ਼ਾਇਦ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਇੱਥੇ ਰੱਖ ਲਿਆ ਸੀ ਇੱਕ ਪ੍ਰੋਗਰਾਮ, ਸ਼ਾਇਦ ਤੁਹਾਨੂੰ ਯਾਦ ਹੋਏਗਾ, ਇਹਨਾਂ ਨੇ ਨਹੀਂ ਸੀ ਹੋਣ ਦਿੱਤਾ ਜੀ। ਇਹ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਅਕਾਲੀ ਸਰਕਾਰ ਸੀ ਉਸ ਵੇਲੇ, ਇਹਨਾਂ ਨੇ ਨਹੀਂ ਸੀ ਹੋਣ ਦਿੱਤਾ। ਤਾਂ ਹੁਣ ਦੇਖਣਾ ਹੋਏਗਾ
ਕਿ ਕਿਸ ਤਰ੍ਹਾਂ ਅੱਗੇ ਪਹਿਲਾਂ ਤਾਂ ਫੈਸਲਾ ਲੈਂਦੇ ਨੇ, ਫੈਸਲਾ ਜਥੇਦਾਰ ਸਾਹਿਬ ਮੈਨੂੰ ਨਹੀਂ ਲੱਗਦਾ ਇਕੱਲੇ ਆਪਣੇ ਪੱਧਰ ਤੇ ਲੈਣਗੇ, ਉੱਥੇ ਵੀ ਇਕੱਤਰਤਾ ਹੋਏਗੀ, ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਇਕੱਤਰਤਾ ਹੋਏਗੀ, ਸਲਾਹ ਕੀਤੀ ਜਾਏਗੀ। ਇਹ ਬੜਾ ਵੱਡਾ ਫੈਸਲਾ ਹੋਏਗਾ ਕੱਲ ਨੂੰ, ਕਿਉਂਕਿ ਨਫਾ ਨੁਕਸਾਨ ਕੋਈ ਹੋ ਜਾਂਦਾ, ਦੇਖੋ ਰਾਜਕਰਨਵੀਰ ਸਿੰਘ ਜੀ ਆਯੋਜਕ ਸਭ ਤੋਂ ਪਹਿਲਾਂ ਨਿਸ਼ਾਨੇ ਤੇ ਆਉਂਦੇ ਹੁੰਦੇ, ਇਹ ਤਾਂ ਯਾਦ ਰੱਖਣ ਦੀ ਗੱਲ ਹੈ ਨਾ। ਜੇ ਸਰਬੱਤ ਖਾਲਸਾ ਹੋਣਾ ਉਹਦੇ ਵਾਸਤੇ ਪ੍ਰਬੰਧ, ਉਹਦੇ ਵਾਸਤੇ ਉਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ। ਜੀ, 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 ਬਿਲਕੁਲ।